ਦੀਪਕ ਜੀ, ਰੁੱਖ ਕਰਦੇ ਹਾਂ ਪੰਜਾਬ ਵੱਲ ਨੂੰ। ਪੰਜਾਬ ਦੇ ਵਿੱਚ ਫਸਲਾਂ ਤਬਾਹ, ਕਹਿੰਦੇ ਵੀ ਹੁਣ ਸੈਟਲਾਈਟ ਰਾਹੀਂ ਵੀ ਦੇਖ ਸਕਦੇ। ਹੂੰ, ਹੂੰ। ਦੇਖੋ, ਮੌਸਮ ਵਿਗੜਿਆ ਔਰ ਇਹਦਾ ਅਸਰ ਸਿੱਧਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਪ੍ਰੈਲ ਦੇ ਪਹਿਲੇ ਹਫ਼ਤੇ ਇਹਨਾਂ ਦਿਨਾਂ 'ਚ ਮੌਸਮ ਵਿਗੜਦਾ ਤਾਂ ਫਸਲ ਐਨ ਪੱਕ ਕੇ ਤਿਆਰ ਹੁੰਦੀ ਹੈ। ਜੀ। ਕਣਕ ਦੀ ਵਾਢੀ ਦਾ ਸੀਜ਼ਨ ਹੈ, ਮੰਡੀਆਂ 'ਚ ਆ ਰਹੀ ਹੈ ਕਣਕ। ਤੇ ਪਰ ਹੁਣ ਜਦੋਂ ਪਿਛਲੇ 2-3 ਦਿਨਾਂ ਤੋਂ ਪੰਜਾਬ ਦੇ ਵਿੱਚ ਤੇ ਕੱਲ੍ਹ ਦੀ ਰਾਤ, ਪਰਸੋਂ ਦਾ ਸਾਰਾ ਦਿਨ ਤੇ ਅਗਲੇ 2 ਦਿਨ ਖਤਰਨਾਕ ਦੱਸੇ ਜਾ ਰਹੇ ਨੇ। ਪੰਜਾਬ 'ਚ ਲਗਭਗ ਸਾਰੇ ਪੰਜਾਬ 'ਚ ਮੈਂ ਦਰਮਿਆਨੇ ਤੋਂ ਲੈ ਕੇ ਤੇਜ਼ ਮੀਂਹ ਪਿਆ, ਹਵਾਵਾਂ ਚੱਲੀਆਂ, ਹਨੇਰੀ ਝੱਖੜ, ਰਾਜਸਥਾਨ 'ਚ ਗੋਲੇ ਪੈਣ ਦੀਆਂ ਬਰਫ਼ਬਾਰੀ ਦੀਆਂ ਜਾਂ ਉੱਪਰ ਪਹਾੜਾਂ ਤੇ ਬਰਫ਼ਬਾਰੀ ਦੀਆਂ ਖਬਰਾਂ। ਇਹਦੇ ਨਾਲ ਹੋ ਸਕਦਾ ਕਿ ਕੁਝ ਮੌਸਮ ਪਸੰਦ ਲੋਕਾਂ ਨੂੰ ਤਾਂ ਇਹ ਮੌਸਮ ਸੁਹਾਵਣਾ ਲੱਗੇ, ਪਰ ਜਦੋਂ ਕਾਲੀ ਘਟਾ ਚੜ੍ਹ ਕੇ ਆਉਂਦੀ ਹੈ ਤੇ ਪੁੱਤਾਂ ਵਾਂਗ ਪਾਲੀ ਫਸਲ ਬਰਬਾਦ ਹੁੰਦੀ ਦਿਖਦੀ ਹੈ, ਫਿਰ ਇਹ ਤਾਂ ਉਹੀ ਜਾਣਦਾ ਜਿਹਨੇ 6 ਮਹੀਨੇ ਮਿਹਨਤ ਨਾਲ ਪਾਲਿਆ ਹੁੰਦਾ ਔਰ ਅਗਲੇ 6 ਮਹੀਨੇ ਦਾ ਘਰ 'ਚ ਖਾਜਾ ਹੁੰਦਾ ਕਿ ਉਹਦੇ ਰਾਹੀਂ ਹੀ ਸਾਰੀਆਂ ਚੀਜ਼ਾਂ ਦਾ ਲੈਣ ਦੇਣ ਹੋਣਾ ਹੁੰਦਾ। ਇਸ ਲਈ ਔਰ ਇਹਦਾ ਅਸਰ ਕੱਲਾ ਖੇਤੀ ਕਰਨ ਵਾਲੇ ਕਿਸਾਨ ਤੇ ਨਹੀਂ, ਸਮੁੱਚੇ ਪੇਂਡੂ ਖੇਤਰ ਦੇ ਆਧਾਰ ਦੇ ਉੱਤੇ ਜਿਹੜੀ ਇਕਨੋਮੀ ਘੁੰਮਦੀ ਹੈ ਉਹਦੇ ਸਾਰਿਆਂ ਤੇ ਪੈਂਦਾ। ਇਹਦਾ ਅਸਰ ਛੋਟੇ ਦੁਕਾਨਦਾਰ ਤੋਂ ਲੈ ਕੇ ਹੋਰ ਸਾਰੇ ਭਾਈਚਾਰਿਆਂ ਤੇ ਵੀ ਪੈਂਦਾ। ਸੋ ਇਸ ਲਈ ਇਹ ਬੜੀ ਸਥਿਤੀ ਤਣਾਅ ਵਾਲੀ ਹੈ। ਹੁਣ ਜੀ। ਇਸ ਸਥਿਤੀ ਦੇ ਵਿੱਚ ਕੁਝ ਪਹਿਲੂ ਨੇ ਜਿਹੜੇ ਸਮਝਣਯੋਗ ਨੇ। ਮਤਲਬ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਕਿ ਦੇਖੋ ਜੀ, ਮੁੱਖ ਮੰਤਰੀ ਭਗਵੰਤ ਮਾਨ ਕਿੰਨੇ ਦਰਿਆ ਦਿਲ ਨੇ, ਜਿੱਦਾਂ ਹੀ ਮਾੜਾ ਜਿਹਾ ਮੌਸਮ ਵਿਗੜਿਆ ਉਹਨੇ ਤਦੇ ਕਹਿਤਾ ਗਿਰਦਾਵਰੀ ਕਰਾ। ਚੰਗੀ ਗੱਲ ਹੈ, ਪਹਿਲੀਆਂ ਸਰਕਾਰਾਂ ਵੀ ਇਹੋ ਜਿਹੇ ਐਲਾਨ ਕਰਦੀਆਂ ਰਹਿੰਦੀਆਂ ਸੀ। ਪੰਜਾਬ 'ਚ ਹੜ੍ਹ ਆਏ, ਹੜ੍ਹ ਦਾ ਝੰਬਿਆ ਕਿਸਾਨ ਹੁਣ ਇਹ ਮੌਸਮ ਦੀ ਮਾਰ ਝੱਲ ਰਿਹਾ ਹੈ ਤੇ ਹੜ੍ਹਾਂ ਦੇ ਮਾਮਲੇ 'ਚ ਤਾਂ ਤੁਸੀਂ ਅੱਜ ਤੱਕ ਬਾਂਹ ਨਹੀਂ ਫੜ ਸਕੇ। ਸਹੀ ਗੱਲ। ਹੜ੍ਹਾਂ ਦੇ ਮਾਮਲੇ 'ਚ ਤਾਂ ਪੂਰੀ ਉਹਨਾਂ ਦਾ ਸੋਨਾ ਵਿਕ ਜੂਗਾ ਜੀ, ਰੇਤਾ ਸੋਨਾ ਬਣ ਕੇ ਵਿਕੂਗਾ ਜੀ, ਇੰਨੀ ਤਾਂ ਫਸਲ 'ਚੋਂ ਕਮਾਈ ਨਹੀਂ ਜੀ ਜਿੰਨੀ ਰੇਤੇ 'ਚ ਹੋ ਜੂਗੀ। ਕਿੱਥੇ ਗਈ ਉਹ ਸਾਰਾ ਕੁਛ? ਤੁਸੀਂ ਉਹਨਾਂ ਦੀ ਬਾਂਹ ਨਾ ਕੇਂਦਰ ਨੇ ਫੜੀ, ਨਾ ਸੂਬੇ ਨੇ ਫੜੀ, ਗੱਲਾਂ ਦਾ ਸਿਰਫ ਵਾਰਤਾਲਾਪ ਚੱਲਿਆ। ਸੋ ਇਹ ਸਥਿਤੀ ਦੇ ਵਿੱਚ ਜਦੋਂ ਮੈਂ ਦੇਖਦਾ ਤਾਂ ਇਹ ਬੜੀ ਚਿੰਤਾ ਵਾਲੀ ਸਥਿਤੀ ਹੈ ਕਿ ਇਸ ਮੌਕੇ ਹੜ੍ਹ ਦੇ ਝੰਬੇ ਕਿਸਾਨਾਂ ਦੀ ਬਾਂਹ ਤੁਸੀਂ ਇਸ ਮੌਸਮ 'ਚ ਕੀ ਫੜੋਗੇ ਜੇ ਉਸ ਮੌਸਮ 'ਚ ਨਹੀਂ ਫੜੀ। ਦੂਸਰਾ, ਜਦੋਂ ਪੰਜਾਬ ਦੇ ਵਿੱਚ ਨਾੜ ਨੂੰ ਅੱਗ ਲੱਗਦੀ ਆ ਕਿ ਜੀ ਪਰਾਲੀ ਸਾੜਤੀ ਜੀ, ਨਾੜ ਅੱਗ ਲਾਤੀ ਜੀ, ਖਾਸ ਕਰਕੇ ਝੋਨੇ ਤੋਂ ਬਾਅਦ ਵੀ ਇਹ ਮੁੱਦਾ ਕਾਫੀ ਬਣਦਾ, ਹੁਣ ਤਾਂ ਕਣਕ ਤੋਂ ਬਾਅਦ ਵੀ ਬਣਨ ਲੱਗ ਪਿਆ ਹੈਨਾ। ਸੋ ਇਸ ਲਈ ਜਦੋਂ ਇਹ ਮੁੱਦਾ ਬਣਦਾ ਤਦ ਕਹਿੰਦੇ ਜੀ ਸੈਟਲਾਈਟ ਰਾਹੀਂ ਸਾਡੇ ਕੋਲ ਤਸਵੀਰਾਂ ਆ ਗਈਆਂ ਤੇ ਕਿ ਅਸੀਂ ਰੈਡ ਐਂਟਰੀ ਪਾਤੀ, ਨਾ ਤਾਂ ਕਿਸਾਨ ਨੂੰ ਸਬਸਿਡੀ ਮਿਲੂ, ਨਾ ਲਿਮਟ ਬਣੂ, ਨਾ ਲੋਨ ਮਿਲੂ, ਨਾ ਉਹ ਸੰਦ ਤੇ ਸਬਸਿਡੀ ਲੈ ਸਕਦਾ। ਲਓ ਜੀ, ਹੁਣ ਉਹਦੀ ਰੈਡ ਐਂਟਰੀ ਪੈ ਗਈ, FIR ਵੀ ਦਰਜ ਹੋ ਜੂ ਜੀ, ਕਾਰਵਾਈ ਪਊ ਜੀ, ਜੁਰਮਾਨਾ ਇੰਨਾ ਜੀ। ਕਮਾਲ ਹੈ ਵੀ ਜੇ ਟੈਕਨੋਲੋਜੀ ਇੰਨੀ ਤਕੜੀ ਹੈ ਕਿ ਉਹ ਅੱਗ ਦੇਖ ਲੈਂਦੀ ਹੈ ਤੇ ਫਿਰ ਉਹ ਮੀਂਹ ਨਹੀਂ ਦੇਖਦੀ, ਉਸ ਨੂੰ ਮਤਲਬ ਹਵਾ ਹਨੇਰੀ ਨਾਲ ਵਿਛੀ ਕਣਕ ਨਹੀਂ ਦਿਖਦੀ, ਉਸ ਸੈਟਲਾਈਟ ਤਸਵੀਰ ਰਾਹੀਂ ਖੇਤ ਦੇ ਮਾਲਕ ਦਾ ਨਾਂ ਨਹੀਂ ਪਤਾ ਲੱਗਦਾ ਜਿਹੜਾ ਰੈਡ ਐਂਟਰੀ ਲਈ ਪਤਾ ਲੱਗ ਜਾਂਦਾ। ਫਿਰ ਗਿਰਦਾਵਰੀ ਕਿਉਂ? ਫਿਰ ਕਿਉਂ ਨਹੀਂ ਕਹਿੰਦੇ ਕਿ ਸੈਟਲਾਈਟ ਰਾਹੀਂ ਹੁਣੇ ਰਿਪੋਰਟ ਦਿਓ, ਹੁਣੇ ਵਿੱਤ ਮੰਤਰੀ ਨੂੰ ਮੈਂ ਕਹਿਣਾ ਕਿ ਪੈਸੇ ਜਾਰੀ ਕਰੋ? ਫਿਰ ਤੁਰੰਤ ਕਿਉਂ ਨਹੀਂ? ਇਹਦੇ ਲਈ ਗਿਰਦਾਵਰੀ ਦਾ ਕਿਉਂ ਫਿਰ ਪੈਮਾਨਾ ਹੈ? ਦੂਸਰਾ, ਇਹ ਪਹਿਲੀ ਵਾਰ ਤਾਂ ਨਹੀਂ ਹੈ। ਹਰ ਵਾਰ ਜਦੋਂ ਮੌਸਮ ਵਿਗੜਦਾ ਹਰ ਵਾਰ ਇਹ ਮਸਲਾ ਬਣਦਾ ਕਿ ਜਿਹੜੀ ਕਣਕ ਵਿਛ ਗਈ, ਜਿਹ 'ਚ ਪਾਣੀ ਭਰ ਗਿਆ, ਖੜ ਗਿਆ, ਉਹ ਹੁਣ ਕੀ ਹੋ ਗਈ, ਜਾਂ ਜਿਹੜੀ ਮੰਡੀਆਂ 'ਚ ਆ ਗਈ, ਫਿਰ ਲੜੀ ਜਾਓ ਜੀ ਇਸ ਗੱਲ ਦੀ ਸਿਰਫ ਕਿ ਨਵੀਂ ਇੰਨੇ % ਤੇ ਖਰੀਦ ਕਰੋ ਜੀ, ਇੰਨੀ ਵੱਧ ਗਈ, ਨਵੀਂ ਘਟ ਗਈ। ਪਰਮਾਨੈਂਟ ਇਸ ਮਸਲੇ ਦੇ ਹੱਲ ਦੇ ਲਈ ਕਦੇ ਕੋਈ ਤਜਵੀਜ਼ ਕਿਸੇ ਸੂਬਾ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਨੇ ਰੱਖੀ ਹੋਵੇ? ਤੁਸੀਂ ਫਸਲ ਬੀਮਾ ਯੋਜਨਾਵਾਂ ਲੈ ਕੇ ਆਉਂਦੇ ਹੋ, ਕਿਉਂ ਨਹੀਂ ਸਿਰੇ ਚੜ੍ਹਦੀਆਂ? ਕੰਪਨੀਆਂ ਆਪਣੀਆਂ ਕਿਸ਼ਤਾਂ ਲੈ ਲੈਂਦੀਆਂ ਤੇ ਜਦੋਂ ਮੁਆਵਜ਼ਾ ਦੇਣ ਦੀ ਗੱਲ ਹੁੰਦੀ ਹੈ ਭਗੌੜਾ ਕਿਉਂ ਹੋ ਜਾਂਦੀਆਂ ਨੇ? ਇਹ ਕਿੰਨੀ ਵਾਰ ਹੋ ਲਿਆ, ਕਿੰਨਾ ਕੁਛ ਹੋ ਲਿਆ। ਇਸ ਮਸਲਿਆਂ ਦਾ ਮਤਲਬ ਹਰ ਵਾਰ ਹੁਣ ਫਿਰ ਹੜ੍ਹ ਆਉਣ ਵਾਲੇ ਨੇ, ਹੁਣ ਚਿੱਤੇ ਆ ਜਾਊਗਾ। ਜਦੋਂ ਕਣਕ ਦੀ ਖਰੀਦ ਦੀ ਤਰੀਕ ਆ ਗਈ ਤਦ ਇਹਨਾਂ ਨੂੰ ਚੇਤੇ ਆਇਆ ਕਿ ਸਾਡੇ ਦਾ ਰੈਕ ਖਾਲੀ ਨਹੀਂ, ਸਾਡੇ ਦਾ ਸਟੋਰ ਖਾਲੀ ਨਹੀਂ, ਰੱਖਣਾ ਕਿੱਥੇ ਹੈ? ਫਿਰ ਕੇਂਦਰ ਨੂੰ ਚਿੱਠੀਆਂ ਲਿਖਣ ਲੱਗ ਪਏ। ਬਈ ਮਤਲਬ ਪਹਿਲਾਂ ਸੁੱਤੇ ਕਿਉਂ ਰਹਿੰਦੇ ਹੋ? ਉਸੇ ਤਰ੍ਹਾਂ ਦਾ ਇਹ ਮਸਲਾ ਹਰ ਵਾਰ ਜਦੋਂ ਇਹ ਪਹਿਲੂ ਆਉਂਦਾ ਤਾਂ ਇਹਦਾ ਪਰਮਾਨੈਂਟ ਹੱਲ ਕੱਢਣ ਦੇ ਲਈ, ਕਿਸਾਨਾਂ ਦੀ ਇਸ ਮੁਸ਼ਕਲ ਦਾ ਹੱਲ ਕੱਢਣ ਦੇ ਲਈ ਤੁਸੀਂ ਕਿਉਂ ਕਿਸੇ ਪੱਕੀ ਯੋਜਨਾ ਦੇ ਉੱਤੇ ਕੰਮ ਨਹੀਂ ਕਰਦੇ? ਇਸ ਨੂੰ ਸਮਝਣ ਦੀ ਲੋੜ। ਇਹਦਾ ਮਤਲਬ ਸਰਕਾਰਾਂ ਦੀ ਨੀਅਤ ਤੇ ਨੀਤੀਆਂ ਬਿਲਕੁਲ ਲੋਕ ਵਿਰੋਧੀ ਨੇ, ਲੋਕ ਹਿਤੈਸ਼ੀ ਨਹੀਂ ਹੈ, ਜਿਹਦੇ ਕਾਰਨ ਲੋਕ ਭੁਗਤ ਭੋਗੀ ਨੇ। ਇਕੱਲੀ ਕਿਸਾਨ ਦੀ ਨਹੀਂ, ਪੰਜਾਬ ਦੀ ਬਰਬਾਦੀ ਹੈ ਜੇ ਕਣਕ ਮਰਦੀ ਹੈ।
ਬਿਲਕੁਲ ਜੀ, ਬਿਲਕੁਲ। ਨਾਲੇ ਖ਼ਾਸ ਤੌਰ ਤੇ ਉਦੋਂ ਦੀਪਕ ਜੀ ਹੁਣ ਕਿਉਂਕਿ ਕਿਉਂਕਿ ਜੀਓਪੋਲਿਟੀਕਲ ਐਂਗਲ ਵੀ ਆ, ਫੂਡ ਦੀ ਸ਼ਾਰਟੇਜ ਈਰਾਨ ਦੇ ਵਿੱਚ ਬਿਲਕੁਲ ਹੋਏ ਉਹਦੇ ਹਮਲੇ ਕਰਕੇ ਫਰਟੀਲਾਈਜ਼ਰ ਦੀ ਉਹਦੇ ਬਹੁਤ ਕੁਛ ਹੋਣਾ ਆ। ਸੋ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ ਇਸ ਟਾਈਮ ਜ਼ਰੂਰਤ ਆ। ਜਿਹੜਾ ਵੀ ਸੂਬਾ ਜਾਂ ਮੁਲਕ ਇਸ ਚੀਜ਼ ਦੇ ਉੱਤੇ ਕੰਟਰੋਲ ਕਰੂਗਾ, ਉਹ ਆਉਂਦੇ ਸਮੇਂ 'ਚ ਬਚੂਗਾ ਕਿਉਂਕਿ ਕਿੱਲਤ ਬਿਲਕੁਲ ਸਪਲਾਈ ਚੇਨ ਦੀ ਜਿਹੜੀ ਉਹ ਪੈਣੀ ਹੋਈ ਪੈਣੀ। ਜੀ।